ਜਿਹੜੀ ਸਾਡੀ ਨਸਲ ਦੇ ਲੋਕ ਨੇ ਉਹਨਾਂ ਤੋਂ ਕਦੀ ਦੂਸਰੇ ਨੌਜਵਾਨਾਂ ਪੁੱਛਿਆ ਹੈ ਕਿ ਜਦੋਂ ਇਹ ਬੇਕਰੀਆਂ ਕੋਈ ਨਾ ਆਉਂਦੀਆਂ ਉਦੋਂ ਉਹਨਾਂ ਦੇ ਖਾਣ ਪੀਣ ਦਾ ਸਮਾਨ ਕੀ ਹੁੰਦਾ ਹੈ। ਅੱਜ ਮੌਸਮ ਚੁੱਕੇ ਇਸ ਤਰ੍ਹਾਂ ਦਾ ਹੈ, ਚੇਤਰ ਜਿਹੜਾ ਹੈ ਉਹ ਆਪਣੇ ਚੌਬਨ ਤੇ 8-9 ਤਰੀਕ ਕੋਲ ਚੇਤਰ ਆਇਆ ਵਦਾ। ਇਸ ਦੇ ਵਿੱਚ ਨਾ ਜਿਹੜੀ ਕਣਕ ਹੈ ਉਹ ਪੀਲਾ ਹੋਣਾ ਸ਼ੁਰੂ ਹੋ ਜਾਂਦੀ, ਉਹਦੇ ਸਿੱਟੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਅਸੀਂ ਸਕੂਲੇ ਪੜ੍ਹਦੇ ਆਸੇ ਨਾ, ਚूँकि ਸਕੂਲ 'ਚੋਂ ਨਿਕਲਣਾ ਕੋਈ ਬੇਕਰੀ ਨੁਮਾ ਚੀਜ਼ ਕੋਈ ਨਾ, ਇਸ ਤਰ੍ਹਾਂ ਚੀਜ਼ਾਂ ਕੋਈ ਨਾ ਆਉਂਦੀਆਂ। ਫਿਰ ਹੁੰਦਾ ਇੰਝ ਹੀ ਆਈ ਕਿ ਜਨਾਬ ਵਾਪਸੀ 'ਤੇ ਜਿਹੜੇ ਕਣਕ ਦੇ ਸਿੱਟੇ ਖੋਹ ਕੇ ਉਹਨੂੰ ਕੱਖ ਇਕੱਠੇ ਕਰਕੇ ਉਹਨੂੰ ਅੱਗ ਲਾਣੀ, ਅੱਗ ਲਾ ਕੇ ਉਹ ਕਣਕ ਦੇ ਸਿੱਟੇ ਚੁੱਕੇ ਉਹ ਥੋੜ੍ਹਾ ਦੁੱਧ ਹੀ ਹੁੰਦੇ ਹਨ, ਪੱਕੇ ਹੋਏ ਤਾਂ ਹੁੰਦੇ ਕੋਈ ਨਾ, ਉਹਨਾਂ ਨੇ ਬੁੱਝ ਜਾਣਾ। ਬੁੰਨ ਕੇ ਜਨਾਬ ਉਸ ਨੂੰ ਸਿੱਟੇ ਨੂੰ ਤਲੀ 'ਤੇ ਮਰੋੜ ਲੈਣਾ, ਵਿੱਚੋਂ ਕੱਖ ਸ਼ੱਕ ਉਡਾ ਕੇ ਅਤੇ ਉਹਨੂੰ ਉਹ ਫੱਕਾ ਮਾਰਨਾ। ਉਹਦੀ ਆਪਣੀ ਚਾਸੀ ਵੱਖਰੀ ਆਈ, ਇਹਨੂੰ ਆਉਂਦੇ ਹਨ ਭੱਠੀ ਬੁਣਨਾ। ਬੂਠੀ ਜਿਹੜੀ ਹੈ ਨਾ, ਉਹ ਅੱਜ ਦੀ ਨਸਲ ਨੂੰ ਪਤਾ ਹੀ ਕੋਈ ਨਹੀਂ ਕਿ ਸਿੱਟਾ ਮਰੋੜ ਕੇ ਹੱਥ ਦੇ ਉੱਤੇ ਬੁੰਨ ਕੇ ਅਤੇ ਉਸ ਨੂੰ ਫੂਕ ਮਾਰ ਕੇ ਅਤੇ ਉਸ ਨੂੰ ਖਾ ਛੱਡਣਾ। ਫਿਰ ਕੁਝ ਲੋਕ ਮਜ਼ੀਦ ਵੀ ਇਸ ਦੇ ਵਿੱਚ ਅਗਾਂ ਕਰ ਲੈਂਦੇ ਹਨ ਕਿ ਉਹਨੂੰ ਥੋੜ੍ਹਾ ਜਿਹਾ ਕੁਝ ਉੱਥੇ ਬੁੰਨ ਲੈ, ਫਿਰ ਉਸ ਨੂੰ ਇੱਕ ਕਿਸੇ ਬਰਤਨ 'ਚ ਪਾ ਕੇ ਬਾਕਾਇਦਾ ਬੁੰਨ ਕੇ ਉਹਨੂੰ ਖਾਇਆ ਜਾਂਦਾ। ਇਹ ਉਸ ਤੋਂ ਪਹਿਲੇ ਦੀ ਗੱਲਾਂ ਨੇ, ਜਦੋਂ ਅਸੀਂ ਮੁਕੰਮਲ ਕਮਰਸ਼ਲਾਈਜ਼ ਨਾਸੇ ਹੋਏ। ਬੇਕਰੀਆਂ ਇਹ ਸਾਰਾ ਕੁਝ ਕੋਈ ਨਹੀਂ ਹੁੰਦਾ, ਸਿਹਤ ਵੀ ਚੰਗੀ ਹੁੰਦੀ ਹੈ, ਖੁੱਲ੍ਹੇ ਪਾਣੀ ਦੇ ਨਹਾਉਣਾ ਅਤੇ ਇਹੋ ਜਿਹੀ ਚੀਜ਼ਾਂ। ਫਿਰ ਵਾਪਸੀ ਅੱਡ ਕੇ ਸਿਆਲੇ ਵਿੱਚ ਗਾਜਰਾਂ ਅਤੇ ਗੋਂਗਲੂ, ਚੂँकि ਫਸਲਾਂ ਦੇ ਵਿੱਚ ਬੜੇ ਵੱਡੇ ਵੱਡੇ ਗੱਡੇ ਹੁੰਦੇ ਹਨ ਡੋਰਾਂ ਖਾਣ। ਸਾਡੇ ਕੋਲ ਜਿਹੜੀ ਮਿਰਚਾਂ ਅਤੇ ਲੂਣ ਰਲਿਆ ਹੋਇਆ ਜੇਬਾਂ 'ਚ ਹੁੰਦਾ ਏ, ਉਹ ਕੱਢ ਕੇ ਜਨਾਬ ਉੱਥੇ ਆਪੇ ਛਿੱਲ ਲੈਣਾ, ਮੂੰਹ ਦੇ ਨਾਲ ਛਿੱਲ ਕੇ ਅਤੇ ਉਹਨੂੰ ਖਾਣਾ। ਉਹ ਚੱਸਾਂ ਹੀ ਵੱਖਰੀਆਂ। ਇਹੋ ਜਿਹੀ ਗੱਲਾਂ ਅਗਾਂ ਬਾਲਾਂ ਨੂੰ ਦੱਸਿਆ ਕਰੋ ਕਿ ਉਸ ਤੋਂ ਪਹਿਲਾਂ ਕੀ ਹੁੰਦਾ।